ਅਬੁਲ ਹਮਦ ਸਨਾਈ ਰਹਿਮ ਜੋ ਮਾਲਿਕ ਹਰ ਦਾ ਉਸਦਾ ਨਾਮ ਚਿਤਾਰਨ ਵਾਲਾ ਹਰ ਮੈਦਾਨ ਨਾ ਹਰਦਾ। ਬੜੀ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਇੱਥੇ। ਇਤਫਾਕ ਹੈ ਪਹਿਲੀ ਦਫਾ ਮੈਂ 50 ਸਾਲ ਬਾਅਦ ਸਰਗੋਧਾ ਚ ਆਇਆ ਆਫਟਰ 50 years 73 ਚ ਆਇਆ ਮੈਟ੍ਰਿਕ ਕਰਨ ਦੇ ਬਾਅਦ। ਔਰ ਯੂਥ ਨੌਜਵਾਨ ਜਿਹੜੀ ਸਾਡੀ ਹੋਪ ਨੇ ਕੱਲ ਆਉਣ ਵਾਲੇ ਟਾਈਮ, ਮੈਂ ਪੰਜਾਬੀ ਚ ਗੱਲ ਇਸ ਵਾਸਤੇ ਕਰ ਰਿਹਾ ਕਿ ਚੂੰਕਿ ਇਹ ਮੇਰੀ ਜ਼ੁਬਾਨ ਹੈ, ਇਹ ਪੰਜਾਬ ਦੀ ਜ਼ੁਬਾਨ ਹੈ, ਇਹ ਮੇਰੀ ਪਹਿਚਾਨ ਹੈ, ਇਹ ਮੇਰੀ ਮਾਂ ਦੀ ਨਾਨੀ ਦਾਦੀ ਦਾਦਾ ਪੜਦਾਦਾ ਇਹ ਮੈਨੂੰ ਦੁਬਾਰਾ ਹੈ, ਮੈਨੂੰ ਇਸ ਤੇ ਮਾਣ ਹੈ। ਅੰਗਰੇਜ਼ੀ ਮੈਂ ਬੋਲ ਲੈਣਾ, ਉਰਦੂ ਬੋਲ ਲੈਣਾ, ਐਸਪਰਾਂਟੋ ਲੈਂਗੁਏਜ ਮੈਂ ਕਿਤਾਬਾਂ 6 ਲਿਖੀਆਂ, ਪੁਖਤੋ ਵਾਈ ਦਾ ਲਗਾ ਪੁਖਤੋ ਵੀ ਪਸ਼ਤੋ ਵੀ ਬੋਲ ਲੈਣਾ, ਫਰੈਂਚੀ ਬੋਲ ਲੈਣਾ, ਲੇਕਿਨ ਜਿਹੜੀ ਮੇਰੀ ਜ਼ਬਾਨ ਆਪਣੀ ਉਹ ਪੰਜਾਬੀ ਚ ਮੈਂ ਗੱਲ ਕਰਾਂਗਾ। ਕਿਉਂਕਿ ਜੇ ਪੰਜਾਬੀ ਪੰਜਾਬ ਚੋਂ ਬਾਹਰ ਕੱਢ ਦਿਓ ਨਾ, ਇਹਦਾ ਮਤਲਬ ਹੈ ਤੁਸੀਂ ਪੰਜਾਬ ਦੇ ਵਿੱਚੋਂ ਜਿਹੜੀ ਰੂਹ ਹੈ ਪੰਜਾਬ ਦੀ, ਸਪਿਰਿਟ ਆਫ ਪੰਜਾਬ, ਤੁਸੀਂ ਉਹਨੂੰ ਮਾਰ ਛੱਡਿਆ। ਕਿਹੜੀ ਦੱਸ ਇਹ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਜ਼ੁਲਮ ਕੀਤਾ ਸੀ। 1852 ਦੀ ਗੱਲ ਹੈ, ਪੰਜਾਬ ਫਤਹ ਹੋਇਆ ਸੀ, ਗੁਜਰਾਤ, ਇੱਥੇ ਇੱਕ ਆਖਰੀ ਲੜਾਈ ਹੋਈ ਸੀ। ਉਸ ਦੇ ਬਾਅਦ ਫਿਰ ਅੰਗਰੇਜ਼ ਨੇ ਆ ਕੇ ਕਿਹਾ ਕਿ ਜੀ ਇਹ ਕਾਇਦਾ ਵਾਪਸ ਕਰ ਦਿਓ ਪੰਜਾਬੀ ਦਾ, ਤਲਵਾਰ ਵਾਪਸ ਕਰ ਦਿਓ, ਡਿਫੈਂਸ ਵਾਪਸ ਕਰ ਦਿਓ। ਦੋ ਚੀਜ਼ਾਂ ਵਾਪਸ ਲੈ ਲਈਆਂ ਇਹਨਾਂ ਨੇ, ਕਾਇਦਾ ਲੈ ਲਿਆ ਵਾਪਸ ਪੰਜਾਬੀ ਦਾ, ਔਰ ਉਹਦੇ ਨਾਲ ਨਾਲ ਇਹਨਾਂ ਨੇ ਡਿਫੈਂਸ ਲੈ ਲਿਆ ਪੰਜਾਬੀ। ਉਹ ਪੰਜਾਬੀ ਜਿਹੜਾ ਉਹ ਡਿਫੈਂਸ ਦੇ ਬਗੈਰ ਹੈ, ਅਸਲੇ ਦੇ ਬਗੈਰ ਹੈ, ਤਲਵਾਰ ਦੇ ਬਗੈਰ ਹੈ, ਔਰ ਨਾਲ ਆਪਣੀ ਜ਼ੁਬਾਨ ਦੇ ਬਗੈਰ। ਤੇ ਇਹ ਆਸਾਨ ਕੰਮ ਹੈ ਕਿ ਜ਼ਬਾਨ ਕਿਸੇ ਦੀ ਮੂੰਹ ਚੋਂ ਬਾਹਰ ਕੱਢ ਕੇ ਜਾਨਵਰ ਨੂੰ ਜ਼ਿਬਾ ਕਰਨਾ ਹੋਵੇ ਨਾ, ਦਾਦ ਨੂੰ ਜਾਂ ਬੱਕਰੇ ਨੂੰ, ਰਿਸੈਂਟਲੀ ਈਦ ਗੁਜ਼ਰੀ ਹੈ, ਤਾਂ ਉਹਦੀ ਜੀਭ ਬਾਹਰ ਕੱਢ ਕੇ ਤੇ ਛੁਰੀ ਫੇਰ ਛੱਡਦੇ ਗਲੇ ਤੇ। ਸੋ ਪੰਜਾਬ ਦੇ ਨਾਲ ਇਹ ਬਹੁਤ ਵੱਡਾ, ਚਲੋ ਅੰਗਰੇਜ਼ ਨੇ ਤੇ ਕਰਨਾ ਸੀ, ਉਹ ਬਾਹਰੋਂ ਆਏ ਸੀ, ਤੇ ਆਪਣੇ ਨੇ ਨਹੀਂ ਇੰਝ ਹੀ ਕੀਤਾ, ਆਪਣੇ ਉਹਨਾਂ ਤੋਂ ਵੱਧ ਹੀ ਕੀਤਾ, ਕੰਮ ਘੱਟ ਨਹੀਂ ਕੀਤਾ ਉਸ ਤੋਂ, ਅਨਫੋਰਚੂਨੇਟ। ਇਸ ਵਾਸਤੇ ਮੈਂ ਪੜ੍ਹਾਈ, ਮੈਂ ਇਕਨੋਮਿਕਸ ਸੀ, ਪੰਜਾਬੀ ਮੇਰਾ ਪੈਸ਼ਨ ਹੈ, ਪੰਜਾਬੀ ਮੇਰਾ ਇਸ਼ਕ ਹੈ, ਔਰ ਮੈਂ ਇਕਨੋਮਿਕਸ ਪੰਜਾਬੀ ਚ ਪੜ੍ਹਾਈ 31-32 ਸਾਲ ਪਿੰਡੀ ਗਵਰਨਮੈਂਟ ਕਾਲਜ ਆਫ ਕਾਮਰਸ ਵਿੱਚ ਇਕਨੋਮਿਕਸ ਪੜ੍ਹਾਈ। ਹੈ ਜ਼ੁਬਾਨ ਦੇ ਬਗੈਰ ਮਾਂ ਗਈ, ਮਾਂ ਜਿਹੜੀ ਹੈ ਉਹ ਬੱਚੇ ਨੂੰ ਅੰਡਰਸਟੈਂਡ ਨਹੀਂ ਕਰ ਪਾ ਰਹੀ। ਬੱਚਾ ਫੌਜ ਭਰਤੀ ਹੋ ਗਿਆ, ਮੋਹਰਾਂ ਦੀ ਫੌਜ ਸੀ, ਫਾਰਸੀਆਂ ਦੀ ਫੌਜ ਸੀ, ਉਹ ਬੱਚਾ ਜਿਹੜਾ ਹੈ ਉਹ ਵਾਪਸ ਆਇਆ ਤੇ ਉਹਦੇ ਦਿਮਾਗ 'ਚ ਫਾਰਸੀ ਚੜੀ ਸੀ, ਫਾਰਸੀ ਆਬ ਆਪ ਆਪ। ਘੋੜੇ ਤੇ ਬਹਿ ਕੇ ਆਇਆ ਸੀ, ਘੋੜੇ ਤੇ ਬਹਿ ਕੇ ਆਇਆ, ਘੋੜਾ ਦੌੜਾਉਂਦਾ ਆਇਆ ਸੀ, ਲੇਕਿਨ ਆ ਕੇ ਹਫਿਆ ਸੀ। ਘੋੜ ਸਵਾਰੀ ਸੌਖੀ ਚੀਜ਼ ਨਹੀਂ ਹੈਗੀ, ਬੜਾ ਔਖਾ ਜਿਹਾ ਕੰਮ ਹੈਗਾ ਘੋੜ ਸਵਾਰੀ। ਉਹ ਮੂੰਹ 'ਚ ਬੋਲਦਾ ਰਿਹਾ ਆਪ ਆਪ ਆਪ। ਉਹ ਮਾਂ ਉਹਨੂੰ ਕਦੀ ਕੋਈ ਚੀਜ਼ ਸਹਾਣਾ ਫੜਾ ਰਹੀ ਹੈ, ਕਦੀ ਹੋਰ ਸ਼ੈ ਫੜਾ ਰਹੀ ਹੈ, ਉਹਨੂੰ ਕਦੀ ਉਹ ਕਹਿੰਦੇ ਉਹ ਆਪ ਕਰਦਾ ਮਰ ਗਿਆ। ਉਹ ਲੋਕਾਂ ਨੇ ਪੁੱਛਿਆ ਇਹ ਮਾਂ ਕਹਿੰਦਾ ਕੀ ਪਿਆ ਸੀ, ਇਹ ਮਰਿਆ ਕਿਸ ਤਰ੍ਹਾਂ? ਕਹਿੰਦੀ ਹੈ ਮੈਨੂੰ ਤਾਂ ਪਤਾ ਨਹੀਂ, ਮੈਂ ਤੇ ਆਮ ਜੀ ਸਿੱਧੀ ਸਾਦੀ ਬੀਬੀ ਆ, ਮਾਈ ਆ, ਇਹ ਆਪ ਕਰੀ ਜਾ ਰਿਹਾ ਸੀ। ਮਾਂ ਨਹੀਂ ਸੀ ਜਾਣਦੀ ਆਪ। ਉਹਨੇ ਕਿਹਾ ਮਾਂ ਪਾਣੀ ਮੰਗਦਾ ਪਿਆ ਸੀ। ਉੱਥੇ ਫਿਰ ਮਾਂ ਨੇ ਵਹਿਣ ਪਾਇਆ, ਪੰਜਾਬੀ ਮਾਂ ਨੇ, ਕਿ ਆਪ ਕਰ ਮੋਇਓ ਬਚੜਾ ਫਾਰਸੀਆਂ ਕਰ ਗਾਲੇ। ਉਹ ਜੇ ਮੈਂ ਜਾਣਦੀ ਪਾਣੀ ਮੰਗਣਾ ਪਰ ਦਿੰਦੀ ਕਿਆ ਹੈ। ਆਪ ਕਰ ਮੋਇਓ ਬਚੜਾ ਫਾਰਸੀਆਂ ਨੇ, ਉਰਦੂਆਂ ਨੇ, ਅੰਗਰੇਜ਼ੀਆਂ ਨੇ ਕਰ ਗਾਲੇ। ਉਹ ਜੇ ਮੈਂ ਜਾਣਦੀ ਪਾਣੀ ਮੰਗਣਾ ਪਰ ਦਿੰਦੀ ਪਿਆਲੇ। ਪੰਜਾਬ ਚ ਪਾਣੀ ਤੇ ਹੈ। the word ਪੰਜਾਬ, ਪੰਜਾਬ itself is a ਪੰਜ ਆਬ, ਪੰਜਾਂ ਦਰਿਆਵਾਂ ਦੀ, ਪੰਜਾਂ ਪਾਣੀਆਂ ਦੀ ਜ਼ਮੀਨ, ਦੋਹਾਂ ਦਰਿਆਵਾਂ ਦੇ ਦਰਿਆ ਦੋਹਾਂ ਪਾਸੇ ਦੁਆਬੇ ਨੇ। ਇਹ ਬੜੇ ਕੀਮਤੀ ਦੁਆਬੇ ਨੇ। ਇਹ ਦੁਨੀਆ ਦਾ ਇੱਕ ਯੂਨੀਕ ਖਿੱਤਾ ਹੈ ਜਿੱਥੇ ਤੁਹਾਡਾ ਹਿਮਾਲਿਆ, ਪਰਾਕਰਮ, ਇੰਡੋਕਸ਼, ਉੱਥੋਂ ਉਹਨਾਂ ਚੋਟੀਆਂ ਤੋਂ ਜ਼ਮੀਨ ਦੀ ਜਿਹੜੀ ਛੱਤ ਹੈ, ਸੀਲਿੰਗ ਆਫ ਦਾ ਅਰਥ, ਉੱਥੋਂ ਤੁਹਾਡਾ ਇਹ ਚੀਜ਼ ਦਰਿਆ ਆ ਰਹੇ ਨੇ। ਰਿਸ ਚ ਪਾਣੀ, ਨੈਕਟਰ ਦੁਨੀਆ ਦਾ, ਜ਼ਮੀਨ ਦਾ ਨੈਕਟਰ ਇਹਨਾਂ ਦਰਿਆਵਾਂ ਵਿੱਚ ਆ ਰਿਹਾ। ਦੈਟਸ ਦਾ ਰੀਜ਼ਨ ਕਿ ਤੁਹਾਡਾ ਜਿਹੜਾ ਅੰਬ ਹੈ ਅੰਦਰ ਡੋਰ ਖੁਸ਼ਬੂ ਹੈ ਦੇ ਵਿੱਚ, ਤੁਹਾਡਾ ਬਾਸਮਤੀ ਚਾਵਲ ਹੈ ਉਹਦੇ ਖੁਸ਼ਬੂ ਹੈ, ਤੁਹਾਡਾ ਖਗੜੀ ਹੈ ਉਹਦੇ ਖੁਸ਼ਬੂ ਹੈ, ਇਹਦੀ ਖੁਸ਼ਬੂ ਹੈ। ਇਸ ਜ਼ਮੀਨ ਦੇ ਵਿੱਚ ਇਹ ਸਾਰੀ ਅੱਲਾਹ ਤਾਲਾ ਨੇ ਇਸ ਨਵਾਜ਼ਿਆ ਪੰਜਾਬ।